अम्मी जी एक बजुर्ग ने ना शैतान नूं पुछया ਹਾਂਜੀ कि तू लोकां दे विच ना लड़ाई किदां पा दिंदा आ। ਅੱਛਾ ਜੀ मतलब एकदम सारे इकट्ठे हुंदे आ, बैठे हुंदे आ, एकदम सारे लड़न लग जांदे आ, कतलो गारत हो जांदी आ, घरां दे घर बर्बाद हो जांदी, किस तरह तू कर लैंदा है? ਹਾਂਜੀ शैतान ਉਹ ਬਜ਼ੁਰਗ ਨੂੰ ਕਹਿੰਦਾ ਕਿ ਬਾਬਾ ਜੀ ਗੱਲ ਇਦਾਂ ਆ ਕਿ ਮੇਰੀ ਇੱਕ ਉਂਗਲੀ ਨਾ ਹਾਂਜੀ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਆ, ਕਤਲੋ ਗਾਰਤ ਕਰਵਾ ਦਿੰਦੀ ਆ, ਹਾਂਜੀ ਤਬਾਹੋ ਬਰਬਾਦ ਕਰ ਦਿੰਦੀ ਆ। ਹਾਂ ਤੇ ਉਹਨੇ ਕਿਹਾ ਇਹ ਕਿਸ ਤਰੀਕੇ ਨਾਲ ਹੋ ਸਕਦਾ? ਬਜ਼ੁਰਗ ਕਹਿੰਦਾ ਸ਼ੈਤਾਨ ਨੂੰ ਕਿ ਇੱਕ ਉਂਗਲੀ ਤੇਰੀ ਕਿਸ ਤਰੀਕੇ ਨਾਲ ਇੰਨੇ ਫਸਾਦ ਪਾ ਦਿੰਦੀ ਆ। ਹਾਂਜੀ ਹਾਂਜੀ ਹੁਣ ਸ਼ੈਤਾਨ ਕਹਿੰਦਾ ਕਿ ਮੈਂ ਤੈਨੂੰ ਬਾਬਾ ਮੈਂ ਤੈਨੂੰ ਦਿਖਾਉਂਦਾ ਕਿ ਮੈਂ ਕਿੱਦਾਂ ਮੇਰੀ ਇੱਕ ਉਂਗਲੀ ਜਿਹੜੀ ਆ ਨਾ ਹਾਂ ਉਹ ਫਸਾਦ ਬਰਪਾ ਕਰ ਦਿੰਦੀ ਆ, ਕਤਲੋ ਗਾਰਤ ਕਰਵਾ ਦਿੰਦੀ ਆ। ਹਾਂਜੀ ਉਹ ਗਿਆ ਇੱਕ ਸਾਹਮਣੇ ਮਠਿਆਈ ਵਾਲੀ ਦੁਕਾਨ ਸੀਗੀ ਅੰਮੀ ਜੀ, ਹਾਂਜੀ ਹਾਂਜੀ ਉੱਥੇ ਨਾ ਉਹਨੇ ਸੀਰੇ ਦੇ ਵਿੱਚ ਉਂਗਲ ਪਾਈ, ਅੱਛਾ ਜੀ ਆ ਜਿਹੜਾ ਜਲੇਬੀਆਂ ਜਿਹਦੇ ਵਿੱਚ ਭੇਂਦੀਆਂ ਜਾਂ ਇਸ ਤਰ੍ਹਾਂ ਹਾਂਜੀ, ਕਰਕੇ ਨਾ ਸੀਰਾ ਹੁੰਦਾ, ਹਾਂਜੀ ਹਾਂਜੀ ਉਹਦੇ ਵਿੱਚ ਉਂਗਲੀ ਭੇਂ ਕੇ ਤਾਂ ਉਹਨੇ ਦੀਵਾਰ ਨੂੰ ਲਾਤੀ। ਅੱਛਾ ਜੀ ਉਹ ਮਿੱਠਾ ਸੀਗਾ, ਦੀਵਾਰ ਤੇ ਲੱਗਾ, ਹਾਂਜੀ ਉੱਥੇ ਮੱਖੀਆਂ ਆ ਗਈਆਂ। ਚਲੋ ਜੀ ਮੱਖੀਆਂ ਆਈਆਂ, ਮੱਖੀ ਨੂੰ ਫੜਨ ਵਾਸਤੇ ਕਿਰਲੀ ਆ ਗਈ, ਜਿਹਨੂੰ ਉਰਦੂ ਦੇ ਵਿੱਚ ਕਹਿੰਦੇ ਛਪਕਲੀ, ਹਾਂਜੀ ਹਾਂਜੀ ਕਿਰਲੀ ਆ ਗਈ। ਹਾਂਜੀ ਉਹ ਜਦੋਂ ਕਿਰਲੀ ਮੱਖੀ ਨੂੰ ਫੜਨ ਲੱਗੀ ਤਾਂ ਥੱਲੇ ਨਾ ਫੱਟੇ ਜਿਹੇ ਤੇ ਇੱਕ ਬਿੱਲੀ ਸੀਗੀ, ਅੱਛਾ ਜੀ ਉਹ ਦਵਾ ਦਵ ਕਿਰਲੀ ਨੂੰ ਪੈ ਗਈ। ਅੱਛਾ ਜੀ ਉਹ ਸਾਹਮਣੇ ਨਾ ਕਿਤੇ ਮਠਿਆਈ ਦੀ ਦੁਕਾਨ ਦੇ ਹਾਂਜੀ ਇੱਕ ਕੋਈ ਚੌਧਰੀ ਸੀਗਾ, ਉਹਦਾ ਨੌਕਰ ਸੀ, ਉਹ ਕੁੱਤਾ ਲੈ ਕੇ ਜਾਣ ਡਿਆ ਸੀਗਾ, ਅੱਛਾ ਜੀ ਰਾਖਵਾਂ ਕੁੱਤਾ ਸੀਗਾ, ਉਹਨੂੰ ਫਰਾਂ ਤਰਾਂ ਲੈ ਕੇ ਜਾ ਰਿਹਾ ਸੀ। ਅੱਛਾ ਜੀ ਉਹ ਯਕਦਮ ਕੁੱਤੇ ਦੀ ਨਜ਼ਰ ਪਈ ਬਿੱਲੀ ਤੇ, ਹਾਂਜੀ ਉਹਨੇ ਨਾ ਉੱਥੇ ਹੀ ਛੱਡਿਆ ਉਹਨੂੰ, ਆਪਣੇ ਮਾਲਕ ਨੂੰ, ਉਹ ਹਾਂਜੀ। ਭੱਜ ਕੇ ਜਾ ਕੇ ਬਿੱਲੀ ਨੂੰ ਪਿਆ। ਅੱਛਾ ਜੀ ਬਿੱਲੀ ਨੇ ਛਾਲ ਮਾਰੀ, ਉਹ ਪਰੇ ਨੂੰ ਜਾ ਕੇ ਕਿਤੇ ਛਾਲ ਮਾਰ ਕੇ ਸਾਈਡ ਤੇ ਹੋ ਗਈ। ਹਾਂਜੀ ਉਹ ਜਿਹੜਾ ਕੁੱਤਾ ਉਹਦਾ ਪੰਜਾ ਵੱਜਿਆ ਮਠਿਆਈ ਵਾਲੇ ਉਹ ਕੜਾਏ ਦੇ ਵਿੱਚ, ਹਾਂਜੀ ਉਹਦਾ ਸਾਰਾ ਸੀਰਾ ਤੇ ਕੜਾਇਆ ਤੇ ਕਾਫੀ ਕੁਛ ਉਹਦਾ ਡੁੱਲ ਗਿਆ। ਹਾਂਜੀ ਹਾਂਜੀ ਏਦਾਂ ਭੱਜ ਨੱਸ ਦੇ ਵਿੱਚ ਨਾ ਉਹਦਾ ਕਾਫੀ ਨੁਕਸਾਨ ਹੋ ਗਿਆ। ਅੱਛਾ ਜੀ ਹੁਣ ਜਦੋਂ ਮਠਿਆਈ ਵਾਲੇ ਨੇ ਦੇਖਿਆ ਨਾ, ਹਾਂਜੀ। ਦੁਕਾਨ ਦੇ ਮਾਲਕ ਨੇ ਹਾਂਜੀ ਕਿਹਾ ਕੁੱਤੇ ਨੇ ਮੇਰਾ ਇੰਨਾ ਨੁਕਸਾਨ ਕਰ ਦਿੱਤਾ। ਹਾਂਜੀ ਉਹ ਜਿਹੜਾ ਕੁੱਤਾ ਲੈ ਕੇ ਆ ਰਿਹਾ ਸੀ ਨਾ ਨੌਕਰ, ਹਾਂਜੀ ਹਾਂਜੀ ਉਹ ਉਹਨੂੰ ਜਾ ਕੇ ਗਾਲਮ ਗਲੋਚ ਕਰਨ ਲੱਗ ਗਿਆ, ਅੱਛਾ ਜੀ ਧੱਕੇ ਮਾਰਨ ਲੱਗ ਗਿਆ, ਅੱਛਾ ਜੀ ਉਹਨੂੰ ਧੱਕੇ ਮਾਰਨ ਲੱਗ ਗਿਆ। ਤੇ ਉਹ ਗਿਆ ਜਾ ਕੇ ਉਹਨੇ ਆਪਣੇ ਚੌਧਰੀ ਨੂੰ ਦੱਸਿਆ, ਹਾਂਜੀ ਕਹਿੰਦਾ ਚੌਧਰੀ ਸਾਹਿਬ ਇਦਾਂ ਕਰਕੇ ਤੁਹਾਡੇ ਕੁੱਤੇ ਨੂੰ ਵੀ ਮਾਰਿਆ ਤੇ ਮੈਨੂੰ ਵੀ ਮਾਰਿਆ, ਹਾਂਜੀ ਮੇਰੇ ਨਾਲ ਬੜੀ ਬਦਤਮੀਜ਼ੀ ਕੀਤੀ ਆ। ਹਾਂਜੀ ਚੌਧਰੀ ਆਇਆ, ਉਹਨੇ ਦੁਕਾਨਦਾਰ ਨੂੰ ਕੁੱਟਣ ਲੱਗ ਗਿਆ। ਅੱਛਾ ਜੀ ਅੱਗੇ ਦੁਕਾਨਦਾਰ ਦੇ ਜਿਹੜੇ ਨਾਲ ਦੇ ਲੱਗਦੇ ਲਗਾਉਂਦੇ ਸੀ, ਹਾਂਜੀ ਉਹ ਚੌਧਰੀ ਨੂੰ ਕੁੱਟਣ ਲੱਗ ਗਏ। ਅੱਛਾ ਜੀ ਚੌਧਰੀ ਗਿਆ ਜਾ ਕੇ ਆਪਣੇ ਬੰਦੇ ਵੰਗਾਰ ਕੇ ਲੈ ਆਇਆ। ਚਲੋ ਜੀ ਉਹ ਮਠਿਆਈ ਵਾਲੇ ਆਪਸ ਵਾਲੇ ਉਹਨਾਂ ਨੇ ਆਪਣੇ ਬੰਦੇ ਬੁਲਾ ਲਏ। ਚਲੋ ਜੀ ਉੱਥੇ ਹਮੇ ਕਿੰਨੇ ਸਾਰੇ ਬੰਦੇ ਨਾਲ ਇੱਕ ਦੂਸਰੇ ਨਾਲ ਲੜਦੇ ਆ ਭਿੜਦੇ ਆ ਮਾਰੇ ਗਏ। ਹਾਂ ਹਾਂ ਹਾਏ ਹਾਏ ਸ਼ੈਤਾਨ ਬਜ਼ੁਰਗ ਨੂੰ ਕਹਿੰਦਾ ਕਿ ਬਾਬਾ ਆਹ ਦੇਖ ਲੈ ਮੇਰੀ ਇੱਕ ਉਂਗਲੀ ਦਾ ਕਮਾਲ ਆ, ਹਾਂਜੀ ਹਾਂਜੀ ਮੈਂ ਇੱਕ ਸੀਰੇ ਦੀ ਉਂਗਲ ਜਿਹੜੀ ਹੈ ਨਾ ਦੀਵਾਰ ਤੇ ਲਾਈ ਸੀ ਹਾਂਜੀ ਤੇ ਦੇਖ ਲੈ ਕਿੰਨਾ ਫਸਾਦ ਬਰਪਾ ਹੋ ਗਿਆ। ਹਾਂਜੀ ਗੱਲ ਇਦਾਂ ਆ ਕਿ ਬਾਜ਼ ਦਫਾ ਅਸੀਂ ਛੋਟੀ ਜੀ ਗੱਲ ਤੋਂ ਨਾ ਹਾਂਜੀ ਅਸੀਂ ਅਨਾਹ ਬਣਾ ਲੈਂਦੇ ਆ, ਜ਼ਿੱਦ ਬਣਾ ਲੈਂਦੇ ਆ ਔਰ ਇੱਕ ਦੂਸਰੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਹਾਂਜੀ ਹਾਂਜੀ ਕਿ ਇਹਨੇ ਆਹ ਗੱਲ ਕਹੀ ਆ ਤੇ ਕਹੀ ਕਿਉਂ ਆ। ਹਾਂਜੀ ਹਾਂਜੀ ਇਹ ਨਹੀਂ ਦੇਖਦੇ ਕਿ ਇਹਦੇ ਪਿੱਛੇ ਸ਼ੈਤਾਨ ਹੋ ਸਕਦਾ। ਹਾਂਜੀ ਹਾਂਜੀ ਸ਼ੈਤਾਨ ਸਾਨੂੰ ਵਰਗ ਲਾਂਦਾ ਆ। ਹਾਂਜੀ ਅੰਮੀ ਬਾਹਰ ਦੇ ਮੁਲਕਾਂ 'ਚ ਚੱਲ ਜਾਓ ਨਾ, ਹਾਂਜੀ ਕਿਤੇ ਗੱਡੀ 'ਚ ਗੱਡੀ ਵੱਜ ਜਾਵੇ ਨਾ, ਐਕਸੀਡੈਂਟ ਹੋ ਜਾਵੇ ਹਾਂਜੀ ਹਾਂਜੀ ਤੇ ਜਾਨਾਂ ਬਚ ਜਾਣ, ਹਾਂਜੀ ਤੇ ਅੰਮੀ ਲੋਕੀ ਜਿਹੜੇ ਆ ਨਾ ਜਿਨ੍ਹਾਂ ਦੀ ਆਪਸ 'ਚ ਗੱਡੀਆਂ ਵੱਜੀਆਂ ਹੁੰਦੀਆਂ, ਇਕੱਠੇ ਹੋ ਕੇ ਖਲੋਤੇ ਹੁੰਦੇ ਆ ਹਾਂਜੀ ਤੇ ਪੁਲਿਸ ਨੂੰ ਕਾਲ ਕਰਦੇ ਆ ਹਾਂਜੀ ਔਰ ਇੱਕ ਦੂਸਰੇ ਨੂੰ ਪੁੱਛ ਰਹੇ ਹੁੰਦੇ ਆ ਤੁਸੀਂ ਸੇਫ ਹੋ, ਹਾਂਜੀ ਤੁਹਾਡੇ ਤਾਂ ਨਹੀਂ ਸੱਟ ਲੱਗੀ। ਹਾਂਜੀ ਇੱਥੇ ਅੰਮੀ ਪੁਰਾਣੇ ਵਕਤ ਅੱਛੇ ਸੀਗੇ, ਹਾਂਜੀ ਇੱਕ ਦੂਸਰੇ ਨਾਲ ਲੜਾਈ ਹੋਣੀ ਨਾ ਹਾਂਜੀ ਤੇ ਹਾਂਜੀ ਦੂਸਰਿਆਂ ਨੇ ਬਜ਼ੁਰਗਾਂ ਨੇ ਉਹਨਾਂ ਨੂੰ ਰੋਕਣਾ ਰੋਕਣਾ ਕਿ ਲੜਾਈ ਹੁੰਦੀ ਆ ਯਾਰ ਰੋਕੋ। ਇੱਥੇ ਆ ਤਮਾਸ਼ਾ ਦੇਖਿਆ ਜਾਂਦਾ। ਹਾਂਜੀ ਹਾਂਜੀ ਇੱਥੇ ਕਿਸੇ ਨੂੰ ਕਹੋ ਨਾ ਮੈਨੂੰ ਉਹਨੇ ਬਦਤਮੀਜ਼ੀ ਨਾਲ ਬੋਲਿਆ, ਮੇਰੇ ਨਾਲ ਜ਼ਿਆਦਤੀ ਕੀਤੀ, ਉਹ ਕਹਿੰਦੇ ਬਸ ਛੱਡੀ ਨਾ ਉਹਨੂੰ, ਹਾਂਜੀ ਹਾਂਜੀ ਉਹਨੂੰ ਤੂੰ ਹੀ ਸਿੱਧਾ ਕਰ ਸਕਦਾ ਆ। ਹਾਂਜੀ ਅੰਮੀ ਅਨਾਹ ਪ੍ਰਸਤੀ, ਹਾਂਜੀ ਜ਼ਿੱਦਬਾਜ਼ੀ, ਹਾਂਜੀ ਇਹਦੀ ਖਾਤਰ ਅੰਮੀ ਜਾਨਾਂ ਜਾਇਆ ਹੋ ਜਾਂਦੀਆਂ, ਹੋ ਜਾਂਦੀਆਂ ਘਰ ਬਰਬਾਦ ਹੋ ਜਾਂਦੇ, ਹਾਂਜੀ ਹਾਂਜੀ ਉਮਰਾਂ ਦੇ ਫਸਾਦ ਉਮਰਾਂ ਦੇ ਫਸਾਦ ਪੈ ਜਾਂਦੇ ਆ। ਤੇ ਗੱਲ ਇਹ ਆ ਕਿ ਦੋਸਤੋ ਜਿੰਨੇ ਵੀ ਮੇਰੇ ਭੈਣ ਭਰਾ ਦੇਖਣ ਵਾਲੇ ਸੁਣਨ ਵਾਲੇ ਆ ਨਾ, ਯਾਰ ਕੋਈ ਅਗਰ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਨਾ, ਬਰਦਾਸ਼ਤ ਕਰਿਆ ਕਰੋ, ਸਬਰ ਤੋਂ ਕੰਮ ਲਿਆ ਕਰੋ, ਸਬਰ ਦਾ ਦਮ ਨਹੀਂ ਛੱਡਣਾ। ਤੁਸੀਂ ਬਹੁਤ ਜ਼ਿਆਦਾ ਫਸਾਦ ਤੋਂ, ਬੜੀਆਂ ਟੈਨਸ਼ਨਾਂ ਤੋਂ ਬਚ ਜਾਓਗੇ। ਇਹ ਜਿਹੜਾ ਛੋਟੀ ਮੋਟੀ ਲੜਾਈ ਹੁੰਦੀ ਹੈ ਸ਼ੈਤਾਨ ਦੀ ਵਜ੍ਹਾ ਤੋਂ ਹੁੰਦੀ ਆ। ਤੁਸੀਂ ਸ਼ੈਤਾਨ ਦੀ ਗੱਲ ਤੇ ਅਮਲ ਕਰਕੇ ਆਪਣੇ ਘਰ ਬਰਬਾਦ ਨਹੀਂ ਕਰਨੇ, ਆਪਣੀਆਂ ਯਾਰੀਆਂ ਦੋਸਤੀਆਂ, ਆਪਣੇ ਖਾਨਦਾਨ ਤਬਾਹ ਨਹੀਂ ਕਰਨੇ ਹੈਗੇ। ਬਾਕੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ। ਵਾਹ ਜੀ ਵਾਹ।